अस्सलाम वालेकुम। अच्छा जी, मुहर्रम का महीना वा, ਅਸੀਂ ਫਿਰ ਵੀ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਚੱਕਣੋਂ ਨਹੀਂ ਹਟਦੇ ਪਏ। ਅੱਜ ਇੱਕ ਵੀਡੀਓ ਦੇਖੀ ਗੁਲਾਮ ਅਹਿਮਦਾਬਾਦ ਹਸਪਤਾਲ ਦੀ, ਤੇ ਯਕੀਨ ਕਰੋ ਕਿ ਕਲੇਜਾ ਜਿਹੜਾ ਨਾ ਇਹ ਮੂੰਹ ਨੂੰ ਆ ਗਿਆ ਕਿ ਅਸੀਂ ਨਾ ਜ਼ਿੰਦਿਆਂ ਨੂੰ ਬਚਾ ਸਕਦੇ ਹਾਂ, ਨਾ ਅਸੀਂ ਮੁਰਦਿਆਂ ਦਾ ਤਕੱਦਸ ਕਾਇਮ ਰੱਖ ਸਕਦੇ ਹਾਂ। ਅਸੀਂ ਕਰ ਕੀ ਸਕਦੇ ਹਾਂ? ਉੱਥੇ ਜਨਾਬੇ ਵਾਲੀ ਸਵਾਦ ਦੇ ਵਿੱਚ ਜ਼ਿੰਦਾ ਬੰਦੇ ਮਦਦ ਮੰਗਦੇ ਰੁੜ ਗਏ, ਕਿਤੇ ਦੀ ਕਿਤੇ ਪਹੁੰਚ ਗਏ, ਤੇ ਸਾਡੀ ਪੰਜਾਬ ਹਕੂਮਤ ਨੇ ਤਨਕੀਦ ਦੇ ਨਸ਼ਤੇ ਚਲਾ ਤੇ ਜ਼ਿਆਦਤੀ ਵੀ ਉਹਨਾਂ ਨੇ ਕੀਤੀ ਸੀਗੀ। ਅਗਰ ਉਹਨਾਂ ਦੀ 12 ਸਾਲਾ ਹਕੂਮਤ ਦੇ ਵਿੱਚ ਬੰਦੇ ਰੁੜਨੋਂ ਨਹੀਂ ਬਚ ਸਕਦੇ ਤੇ ਉਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ। ਤੇ ਅੱਜ ਮੇਰਾ ਸਵਾਲ ਇਹ ਆ ਕਿ ਇਹ ਵੀਡੀਓ ਵੇਖ ਕੇ ਸਾਨੂੰ ਕੀ ਕਰਨਾ ਚਾਹੀਦਾ, ਪੰਜਾਬ ਹਕੂਮਤ ਨੂੰ ਕੀ ਕਰਨਾ ਚਾਹੀਦਾ ਕਿ ਅਗਰ ਮਈਅਤ ਜਿਹੜੀ ਆ ਉਹ ਵਿਚਾਰਾ ਉੱਥੇ ਹਸਪਤਾਲ ਦੇ ਵਿੱਚ ਮਰ ਗਿਆ ਬੰਦਾ, ਉਹਨੂੰ ਲਿਜਾਣ ਵਾਸਤੇ ਸਾਡੇ ਮੁਲਕ ਦੇ ਵਿੱਚ, ਸਾਡੇ ਸੂਬੇ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ ਕੋਈ ਨਿਜ਼ਾਮ ਹੀ ਨਹੀਂ ਹੈਗਾ। ਉਹ ਵਿਚਾਰਾ ਮਰਿਆ ਸਰਕਾਰੀ ਹਸਪਤਾਲ ਦੇ ਵਿੱਚ, ਉਹਨਾਂ ਕੋਲ 5000 ਰੁਪਇਆ ਨਹੀਂ ਹੈਗਾ, ਉਹ ਕਰਨ ਕੀ? ਸਾਨੂੰ ਇਸ ਗੱਲ ਦਾ ਜਵਾਬ ਦੇ ਦਿਓ ਕਿ ਜਨਾਬ ਤੁਸੀਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈ ਵੀ ਲਵੋ, ਪ੍ਰੋਟੋਕੋਲ ਵੀ ਲੈ ਲਵੋ, ਹਰ ਤਰ੍ਹਾਂ ਇੰਜੋਏ ਵੀ ਕਰ ਲਵੋ, ਫਿਰ ਤੁਸੀਂ ਗਰੀਬ ਦੇ ਮਰਨ ਵਾਸਤੇ ਗੱਡੀ ਵੀ ਨਹੀਂ ਦੇ ਸਕਦੇ। ਫਿਰ ਮੈਨੂੰ ਗੁਜਰਾਂਵਾਲੇ ਦਾ MNA ਯਾਦ ਆ ਗਿਆ ਕਿ ਸਾਨੂੰ ਗਰੀਬਾਂ ਨੂੰ ਫਿਰ ਮੁਲਕ 'ਚੋਂ ਕੱਢ ਦਿਓ ਨਾ, ਸਾਡਾ ਤੇ ਇੱਥੇ ਕੰਮ ਹੀ ਕੋਈ ਨਹੀਂ ਹੈਗਾ ਕਿ ਅਸੀਂ ਇਸ ਮੁਲਕ 'ਚ ਰਹਿ ਰਹੀਏ। ਕਿਉਂਕਿ ਜਿਹੜੇ ਅਮੀਰ ਲੋਕ ਨੇ, ਜਿਹੜੇ ਸਹਿੰਦੇ ਨੇ, ਉਹਨਾਂ ਨੂੰ ਜ਼ਿੰਦਿਆਂ ਨੂੰ ਵੀ ਪ੍ਰੋਟੋਕੋਲ ਆ, ਉਹਨਾਂ ਨੂੰ ਮਰਿਆਂ ਨੂੰ ਵੀ ਪ੍ਰੋਟੋਕੋਲ ਆ। ਸਾਡੇ ਨਾ ਜ਼ਿੰਦਿਆਂ ਨੂੰ ਪ੍ਰੋਟੋਕੋਲ ਆ, ਨਾ ਸਾਡੇ ਮਰਿਆਂ ਨੂੰ ਪ੍ਰੋਟੋਕੋਲ ਆ। ਅਫਸੋਸ ਉਸ ਟਾਈਮ ਹੋਇਆ ਜਦੋਂ ਮਈਅਤ ਲਿਜਾਣ ਵਾਸਤੇ ਕਿੰਨਾ ਕਿਰਾਇਆ ਸੀ? ਸਿਰਫ 5000 ਕਿਰਾਇਆ ਨਹੀਂ ਦੇ ਸਕੀ ਉਹ ਫੈਮਿਲੀ, ਤੇ ਐਂਬੂਲੈਂਸ ਵਾਲੇ ਨੇ ਡੈਡ ਬੋਡੀ ਲਿਜਾਣ ਤੋਂ ਇਨਕਾਰ ਕਰ ਦਿੱਤਾ। ਕੋਈ SOPs ਨਹੀਂ, ਕੋਈ ਕਾਜ਼ੋ ਜ਼ਾਬਤ ਨਹੀਂ ਕਿ ਕਿੰਨੇ ਕਿਲੋਮੀਟਰ ਡੈਡ ਬੋਡੀ ਅਗਰ ਲਿਜਾਣੀ ਆ ਤੇ ਇਹਨੂੰ ਕਿੰਨੇ ਪੈਸੇ ਦੇਣੇ ਆ। ਕੋਈ ਸਾਡਾ ਅਦਾਰਾ ਇਸ ਵਾਸਤੇ ਨਹੀਂ ਅੱਗੇ ਆਂਦਾ ਕਿ ਅਸੀਂ ਜਨਾਬੇ ਵਾਲੀ ਲੋਕਾਂ ਦੀਆਂ ਮਈਤਾਂ ਨੂੰ ਕਿਸੇ ਤਰੀਕੇ ਦੇ ਨਾਲ ਟਰਾਂਸਪੋਰਟ ਫ੍ਰੀ ਉਹਨਾਂ ਤੱਕ ਕਰ ਦਈਏ। ਨਹੀਂ ਜੀ, ਅਸੀਂ ਤਾਂ ਅਗਰ 5000 ਨਹੀਂ ਦਿਓਗੇ ਤੁਹਾਡੀ ਡੈਡ ਬੋਡੀ ਇੱਥੇ ਰਹੇਗੀ। ਯਕੀਨ ਕਰੋ ਕਿ ਐਂਬੂਲੈਂਸ ਦੇ ਵਿੱਚੋਂ ਡੈਡ ਬੋਡੀ ਕੱਢ ਕੇ ਬਾਹਰ ਰੱਖ ਦਿੱਤੀ। ਉਹ ਮਜਬੂਰ ਲੋਕ ਇੱਕ ਰਕਸ਼ੇ ਦੇ ਵਿੱਚ ਆਪਣੀ ਡੈਡ ਬੋਡੀ ਲੈ ਗਏ। ਮੈਂ ਮੁਖਾਤਬ ਕਰਾਂਗਾ ਵਜ਼ੀਰ ਇਤਲਾਤ ਪੰਜਾਬ ਮੁਹਤਰਮਾ ਉਜ਼ਮਾ ਬੁਖਾਰੀ ਸਾਹਿਬਾ ਨੂੰ ਕਿ ਮੈਡਮ ਤੁਸੀਂ ਫੈਸਲਾਬਾਦ ਦੇ ਵਿੱਚ ਮੌਜੂਦ ਹੋ, ਹਸਪਤਾਲਾਂ ਦੇ ਵਿੱਚ ਤੁਸੀਂ ਅਚਾਨਕ ਦੌਰੇ ਕਰਦੇ ਹੋ, ਹਸਪਤਾਲਾਂ ਦੇ ਵਿੱਚ ਜਾ ਕੇ ਅਚਾਨਕ ਦਵਾਈਆਂ ਚੈੱਕ ਕਰਦੇ ਹੋ। ਖੁਦਾ ਦਾ ਨਾਮ ਆ, ਜਿਹੜਾ ਬੰਦਾ ਮਰ ਜਾਂਦਾ ਵਾ ਉਹਦਾ ਵੀ ਜ਼ਰਾ ਜਿੰਨਾ ਅਹਿਸਾਸ ਕਰ ਲਓ। ਜਿਹੜੀਆਂ 에ਅਰ ਐਂਬੂਲੈਂਸਾਂ ਲਿਆਉਣੀਆਂ ਸੀਗੀਆਂ, ਦੂਸਰੀਆਂ ਤੀਸਰੀਆਂ ਐਂਬੂਲੈਂਸਾਂ ਲਿਆਉਣੀਆਂ ਸੀਗੀਆਂ, ਉਹਨਾਂ ਦੇ ਵਿੱਚੋਂ ਥੋੜ੍ਹੇ ਜਿਹੇ ਪੈਸੇ ਬਚਾ ਕੇ ਇਹਨਾਂ ਮਰਨ ਵਾਲਿਆਂ ਦਾ ਅਹਿਸਾਸ ਕਰ ਲਓ, ਜਾਂ ਕੋਈ SOP ਤੈਅ ਕਰ ਦਿਓ ਜਿਹਦੇ ਨਾਲ ਮਰਨ ਵਾਲੇ ਨੂੰ ਇੱਜ਼ਤ ਨਾਲ ਦਫਨਾ ਦਿੱਤਾ ਜਾਵੇ। ਬਹੁਤ ਸ਼ੁਕਰੀਆ।